ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਸਾਡੇ ਸਾਹਮਣੇ ਜੋ ਵੀ ਪਰੇਸ਼ਾਨੀਆਂ ਨੇ ਨਾ, ਪਰੇਸ਼ਾਨੀਆਂ ਆਉਂਦੀਆਂ ਨੇ, ਇਨਸਾਨ ਆਉਣਗੀਆਂ ਹੀ ਆਉਣਗੀਆਂ। ਮੇਰੀ ਲਾਈਫ 'ਚ ਵੀ ਆਉਂਦੀਆਂ ਪਰੇਸ਼ਾਨੀਆਂ। ਮੈਂ ਕਈ ਵਾਰੀ ਕਹਿਣਾ ਇਨਸਾਨ ਹਾਂ, ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਹੋ, ਮੈਂ ਤੁਹਾਡੇ ਨਾਲ ਗੱਲਬਾਤ ਕਰਦਾ, ਪਰੇਸ਼ਾਨੀਆਂ ਹਲਕੀਆਂ ਹੋ ਜਾਂਦੀਆਂ ਨੇ। ਬੰਦਾ ਬਾਣੀ ਨਾਲ ਜਦੋਂ ਜੁੜਦਾ, ਬਾਣੀ ਇਹੋ ਜਿਹਾ ਬਲ ਦੇ ਦਿੰਦੀ ਹੈ ਕਿ ਪਰੇਸ਼ਾਨੀਆਂ ਛੋਟੀਆਂ ਲੱਗਣ ਲੱਗ ਪੈਂਦੀਆਂ, ਛੋਟੀਆਂ। ਇਹਨਾਂ ਅੰਦਰ ਵਿਲ ਪਾਵਰ ਮਿਲ ਜਾਂਦੀ ਹੈ, ਇਹਨਾਂ ਅੰਦਰ ਆਤਮਿਕ ਬਲ ਮਿਲ ਜਾਂਦਾ ਹੈ। ਬਾਣੀ ਨਾਲ ਜਦੋਂ ਮੇਰੇ ਕੋਲ ਹਜ਼ਾਰਾਂ ਹੀ ਆਉਂਦੇ ਨੇ, ਹਜ਼ਾਰਾਂ ਹੀ। ਹੁਣ ਵੀ ਤੁਸੀਂ ਸਾਰਿਆਂ ਨੇ ਮਿਲਣਾ ਸਮਾਪਤੀ ਤੋਂ ਬਾਅਦ ਹਸਪੀਟਲ ਇੱਧਰ, ਤੇ ਹਰੇਕ ਨੇ ਕੋਈ ਨਾ ਕੋਈ ਗੱਲ ਕਰਨੀ, ਤੇ ਮੈਂ ਹਰੇਕ ਨੂੰ ਇਹੋ ਹੀ ਕਹਿਣਾ, ਕੋਈ 5 ਪੜ ਜਪਜੀ ਸਾਹਿਬ ਕਰ ਲਓ, 10 ਪੜ ਜਪਜੀ ਸਾਹਿਬ ਕਰ ਲਓ, 21 ਪੜ ਜਪਜੀ ਸਾਹਿਬ ਕਰ ਲਓ, ਨੇਮ ਇਦਾਂ ਵਧਾ ਲਓ ਜੀ, ਨੇਮ ਵਧਾ ਲਓ। ਇਹਦੇ ਨਾਲ ਹੁੰਦਾ ਕੀ ਹੈ, ਜਦੋਂ ਬੰਦਾ ਨੇਮ ਵਧਾਉਂਦਾ ਨਾ, ਪੁੰਨ ਵਧਣੇ ਸ਼ੁਰੂ ਹੋ ਜਾਂਦੇ, ਤੇ ਪੁੰਨ ਜਦੋਂ ਬਣਦੇ ਆ ਨਾ, ਫਿਰ ਆ ਜਿਹੜੇ ਪੁੱਠੇ ਕਰਮ ਸਿੱਧੇ ਹੋਣ ਲੱਗ ਪੈਂਦੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪੁੱਠੇ ਕਰਮ ਸਿੱਧੇ ਹੋਣ ਲੱਗ ਪੈਂਦੇ ਨੇ। ਜਿਹੜੀ ਚੀਜ਼ ਨਹੀਂ ਵੀ ਲਿਖੀ ਦਾਤਾ ਜੀ ਉਹ ਵੀ ਦੇਣੀ ਸ਼ੁਰੂ ਕਰ ਦਿੰਦੇ ਨੇ। ਗੱਲ ਬਸ ਇੰਨੀ ਹੈ। ਤੇ ਜੇ ਕਿਤੇ ਦਾਤ ਮਿਲਣ 'ਚ ਦੇਰੀ ਹੋ ਜੇ, ਮਹਾਰਾਜ ਇਹੋ ਜੀ ਵਿਲ ਪਾਵਰ ਦੇ ਦਿੰਦੇ, ਬੰਦਾ ਕਹਿੰਦਾ ਕੋਈ ਨਹੀਂ ਯਾਰ, ਉਹ ਨਹੀਂ ਵੀ ਮਿਲੀ ਇਹ ਚੀਜ਼ ਕੋਈ ਗੱਲ ਨਹੀਂ, 90 ਬੜੀਆਂ ਵਧੀਆ ਮਿਲੀਆਂ ਹੋਈਆਂ, 10 ਜੇ ਇਹ ਨਹੀਂ ਮਿਲੀਆਂ ਤਾਂ ਕੀ ਫਰਕ ਪੈ ਜਾਣਾ। ਇਹੋ ਜੀ ਵਿਲ ਪਾਵਰ ਆ ਜਾਂਦੀ। ਮੈਂ ਜਿਹੜੀ ਗੱਲ ਕਰਨੇ ਆ, ਸਾਡੇ ਸਾਹਮਣੇ ਜਿਹੜੀਆਂ ਵੀ ਪਰੇਸ਼ਾਨੀਆਂ ਨੇ, ਅਸੀਂ ਹਰ ਪਰੇਸ਼ਾਨੀ ਨੂੰ ਨੈਗੇਟਿਵਿਟੀ ਦੇ ਹਿਸਾਬ ਨਾਲ ਵੇਖਦੇ ਆ, ਤੇ ਬਸ ਫਿਰ ਪਰੇਸ਼ਾਨੀਆਂ ਵੱਧਦੀਆਂ ਜਾਂਦੀਆਂ। ਪਰ ਪਿਆਰਿਓ, ਜਦੋਂ ਉਹੀ ਚੀਜ਼ਾਂ ਨੂੰ, ਉਹੀ ਪਰਿਸਥਿਤੀਆਂ ਨੂੰ ਤੁਸੀਂ ਪੋਜ਼ਿਟਿਵਿਟੀ ਨਾਲ ਵੇਖੋਗੇ ਨਾ, ਜਦੋਂ ਸਾਡੀ ਸੋਚ ਬਦਲ ਜਾਏਗੀ, ਤੇ ਸੱਚੀ ਗੱਲ ਹੈ ਸਾਡੀਆਂ ਚਿੰਤਾਵਾਂ ਵੀ ਮੁੱਕ ਜਾਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਫਿਰ ਮੁਸ਼ਕਲਾਂ ਚੋਂ ਨਿਕਲਣ ਦੇ ਨਵੇਂ-ਨਵੇਂ ਰਸਤੇ ਵਿਖਾਈ ਦੇਣ ਲੱਗ ਪੈਣਗੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜਨਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 619 ਅੰਗ ਦੇ ਉੱਤੇ ਦਰਜ ਸ਼ਬਦ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਆਓ ਇਹ ਸ਼ਬਦ ਦਾ ਗਾਇਨ ਕਰੀਏ। ਜਿੰਨੇ ਕੁ ਮਿੰਟ ਰਹਿ ਗਏ ਪੂਰਾ ਲਾਹਾ ਲੈਣਾ। ਬਾਪੂ ਜੀ ਨੂੰ ਕਹੋ, ਬਾਪੂ ਜੀ ਜੇ ਸਾਡੇ ਲੇਖੇ ਜੋਖੇ ਕਰਨ ਤੇ ਆਓਗੇ ਨਾ, ਕੋਈ ਵਾਰੀ ਨਹੀਂ ਆਉਣੀ ਸਾਡੀ। ਸਾਡੇ ਗੁਣ ਔਗਣਾਂ ਦੀ ਗਿਣਤੀ ਮਿਣਤੀ ਨਾ ਕਰਿਓ। ਮੈਂ ਹੈਰਾਨ ਹੋਇਆ, ਅਸੀਂ ਕਈ ਵਾਰੀ ਕਹਿੰਦੇ ਗੁਣ ਔਗਣ ਨਾ ਦੇਖਿਓ। ਤੇ ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸਾਂ, ਮਾਰੇ ਗੁਣ ਵੇਖ ਲਿਆ ਕਰੋ, ਹਾਂਜੀ, ਔਗਣ ਨਾ ਵੇਖੋ, ਗੁਣ ਤੇ ਵੇਖੋ। ਫਿਰ ਮੈਨੂੰ ਉਧਰੋਂ ਜਿਵੇਂ ਪਿਤਾ ਜੀ ਵੱਲੋਂ, ਬਾਬੇ ਖੰਡੇ ਵਾਲੇ ਵੱਲੋਂ ਆਵਾਜ਼ ਆਈ, ਕਹਿੰਦੇ ਜੇ ਗੁਣ ਵੇਖਾਂਗਾ ਤੇ ਔਗਣ ਵੀ ਵੇਖਾਂਗਾ। ਮੈਂ ਗੁਣ ਵੀ ਨਹੀਂ ਵੇਖਣੇ, ਤੇਰੇ ਔਗਣ ਵੀ ਨਹੀਂ ਵੇਖ। ਜੇ ਗੁਣਾਂ ਦੀ ਗਿਣਤੀ ਕਰਾਂਗਾ ਨਾ, ਤੂੰ ਕੀਰਤਨ ਕਰਦਾ ਹੈ, ਤੇ ਬਾਕੀ ਗੱਲਾਂ ਦੀ ਵੀ ਗਿਣਤੀ ਹੋਣੀ ਸ਼ੁਰੂ ਹੋ ਜਾਣੀ ਨਾਲ, ਹਾਂਜੀ, ਬਾਕੀ ਗੱਲਾਂ ਦੀ ਵੀ ਗਿਣਤੀ ਹੋਏਗੀ। ਮੈਂ ਅੰਮ੍ਰਿਤ ਵੇਲੇ ਉੱਠਦਾ 3 ਵਜੇ, ਮਹਾਰਾਜ ਜੀ ਮੇਰਾ ਗੁਣ ਵੇਖ ਲਓ। ਮਹਾਰਾਜ ਕਹਿੰਦੇ ਜੇ ਤੇਰਾ ਅੰਮ੍ਰਿਤ ਵੇਲੇ ਉੱਠਣ ਵਾਲਾ ਗੁਣ ਆਪਣੇ ਖਾਤੇ 'ਚ ਪਾਵਾਂਗਾ ਨਾ, ਫਿਰ ਜਿਹੜਾ ਤੂੰ ਆਲਸ ਕਰਦਾ ਹੈ, ਉਹ ਔਗਣ ਵੀ ਮੈਨੂੰ ਆਪਣੇ ਖਾਤੇ 'ਚ ਪਾਉਣਾ ਪੈਣਾ ਹੀ, ਹਾਂਜੀ। ਇਸ ਕਰਕੇ ਅਸੀਂ ਕਹਿੰਦੇ ਆ, ਮਹਾਰਾਜ ਨਾ ਗੁਣ ਵੇਖੋ ਨਾ ਔਗਣ ਵੇਖੋ। ਗੁਣਾਂ ਵੱਲ ਵੇਖੋਗੇ ਤਾਂ ਵੀ ਸਾਡਾ ਛੁਟਕਾਰਾ ਨਹੀਂ, ਔਗਣਾਂ ਵੱਲ ਵੇਖੋਗੇ ਤਾਂ ਵੀ ਸਾਡਾ ਛੁਟਕਾਰਾ ਨਹੀਂ। ਬਸ ਆਪਣੇ ਬਿਰਦ ਦੇ ਖਾਤੇ ਵਿੱਚ ਰੱਖੋ, ਆਪਣੀ ਬਖਸ਼ਿਸ਼ ਦੇ ਖਾਤੇ ਵਿੱਚ ਰੱਖੋ, ਆਪਣੀ ਨਦਰ ਦੇ ਖਾਤੇ ਵਿੱਚ ਰੱਖੋ। ਅੱਜ ਬਸ ਆਹੀ ਮੰਗਣਾ ਹੈ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਆਪਣਾ ਬਿਰਦ ਪਛਾਣੋ, ਆਪਣੇ ਪਿਆਰੇ ਸੁਭਾਅ ਦੀ ਲਾਜ ਰੱਖੋ। ਤੁਹਾਡਾ ਸੁਭਾਅ ਇਹੋ ਜਿਹਾ ਜਿਹੜਾ ਗੁਣ ਔਗਣ ਨਹੀਂ ਤੱਕਦਾ, ਬਸ ਸ਼ਰਨ ਆਇਆਂ ਦੀ ਲਾਜ ਰੱਖਦਾ। ਆਖੋ ਵਾਹਿਗੁਰੂ ਜੀ। ਔਰ ਬਿਰਦ ਦਾ ਖਾਤਾ ਇਹੋ ਜਿਹਾ ਖਾਤਾ ਹੈ, ਜੇ ਲਿਖਿਆ ਨਾ ਤੁਹਾਡੇ ਕਰਮਾਂ 'ਚ 30 ਸਾਲ ਕੋਈ ਕਸ਼ਟ ਤੁਸੀਂ ਆਪਣੇ ਸਰੀਰ ਤੇ ਭੋਗਣਾ ਹੈ,
गरीबी भोगनी है, 10 साल कोई कष्ट भोगना है, ओदे बिरद दा खाता एडा वड्डा है, ओ तेरे 10 सालां दे कष्ट नूं ओ गुरु रामदास किरपा करके 10 मिंटां च कट सकदा है। बोले सो निहाल सत श्री अकाल। ओदा बिरद दा खाता एडा वड्डा है, ओ 10 मिंटां दी आई तकलीफ नूं सुपने च भी कट सकदा है। बस ओदा बिरद मंगिया करो, ओदी बख्शिश मंगिया करो। आओ बड़े प्यार दे नाल इस शब्द दा गायन करिए जी सारे। हमरी गणित न गणिया काई, अपना बिरद पछाण। हमरी गणित न गणिया काई, अपना बिरद पछाण। हमरी गणित न गणिया काई, अपना बिरद पछाण। अपना बिरद पछाण, अपना बिरद पछाण। अपना बिरद पछाण, अपना बिरद पछाण। हमरी गणित न गणिया आई, अपना बिरद पछाण। पढ़ो हमरी गणित न गणिया आई, अपना बिरद पछाण। हाथ दे राखे कर अपने, हाथ दे राखे कर अपने, सदा सदा रंग मान, सदा सदा रंग मान। हमरी गणित न गणिया काई, अपना बिरद पछाण। हमरी गणित न गणिया काई, अपना बिरद पछाण। धन गुरु रामदास जी, सारे आपको धन बाबा। साचा साहिब सद मेरवान, पढ़ो साचा साहिब सद मेरवान, साहिब सद मेरवान। बंद पाया मेरे सतगुर पूरे, होई सर्ब कल्याण। हमरी गणित न गणिया काई, अपना
पछाण। बोलो अमरी गणत न गणिया आई, अपना बेद पछाण। गुरु रामदास जी, धन गुरु रामदास जी, सारे आखो धन बाबा दीप सिंह जी। धन खंडे वालिया जियो पाए पिंड जिन साजिया, दिता पैनण खाण। जियो पाए पिंड जिन साजिया, दिता पैनण खाण। अपने दास की आप पैज राखी, नानक सद कुर्बान। हमरी गणत न गणिया आई, अपना बेरद पछाण। पढ़ो हमरी गणत न गणिया आई, अपना बेरद पछाण। धन गुरु रामदास जी, अपना बिरद पछाण। धन गुरु रामदास जी, अपना बिरद पछाण। धन बाबा दीप सिंह जी, अपना बिरद पछाण। धन बाबा दीप सिंह जी, अपना बिरद पछाण। मेरे गुण अवगुण ना विचारिया, मेरे गुण अवगुण ना विचारिया, प्रभु अपना बिरद समारिया। कंठ लाए के रखे कंठ लाए के रखे लगे न तत्ती वो जियो। धन गुरु रामदास जी, अपना बिरद पछाण। धन गुरु रामदास जी, अपना बिरद पछाण। बोलो धन गुरु रामदास जी, अपना बिरद पछाण। धन गुरु रामदास जी, अपना बिरद पछाण। दीन दयाल दामोदर राया जियो, कोट जना कर सेव लगाया जियो। भगत बशल तेरा बिरद गुरु रामदास जी, भगत बशल तेरा बिरद रखाया जियो। धन गुरु रामदास जी, अपना बिरद पछाण। धन गुरु रामदास जी, अपना बिरद
पहचान। धन गुरु रामदास जी अपना बिरद पछाण। धन गुरु रामदास जी अपना बिरद पहचान। धन बाबा दीप सिंह जी अपना बिरद पछाण। धन बाबा दीप सिंह जी अपना बिरद पहचान। ਉਹਦਾ ਬਿਰਦ ਪਤਾ ਕਿਹੜਾ? जो शरण आवे तिस कंठ लावे, एहो बिरद सुआमी संदा। बिनवंत नानक हर कंत मिलिया, सदा केल करंदा हमरी गणत न गणिया गए। अपना बिरद पछाण। हमरी गणत नगणिया गाए, अपना बिरद पछाण। गुरु वाहिगुरु 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 सारे वाहिगुरु ਅਜੇ ਕਈ ਨਹੀਂ ਬੋਲ ਰਹੇ, ਜੋ ਮਗਰ ਤੱਕ ਬੈਠੇ ਹੋ ਸਭ ਜਪੋ। ਇਹੋ ਹੀ ਵੇੜਾ ਸੀਸਾਂ ਲੈਣ ਦਾ ਜੇ। ਤੁਹਾਡੀ ਆਵਾਜ਼ गणत नगणिया काए, अपना बिरद पछाण। बोलो हमरी गणत नगणिया काए, अपना बिरद पछाण। धन गुरु रामदास जी। धन गुरु रामदास जी। ਪਿਤਾ ਜੀ ਜੇ ਤੁਸੀਂ ਸਾਡੇ ਗੁਣ ਔਗਣ ਤੱਕੋਗੇ ਨਾ ਫਿਰ ਛੁਟਕਾਰਾ ਨਹੀਂ। ਫਿਰ ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ। ਬਸ ਸਾਡੀ ਇੱਕ ਬੇਨਤੀ ਦਇਆ ਕਰੋ, ਕਿਛ ਮਿਹਰ ਉਪਾਵੋ ਡੁੱਬਦੇ। ਆਪਣਾ ਬਿਰਦ ਆਪ ਜੀ ਕਿਰਪਾ ਕਰਕੇ ਸਾਡੇ ਗਰੀਬਾਂ ਤੇ ਰੱਖੋ। ਉਹਦਾ ਬਿਰਦ ਪਤਾ ਕਿਹੋ ਜਿਹਾ ਹੈ, ਸੁਣਿਓ ਧਿਆਨ ਨਾਲ।
ਗੁਰੂ ਤੇਗ ਬਹਾਦਰ ਬਾਪੂ ਜੀ ਦੇ ਬਚਨ ਨੇ, ਕਹਿੰਦੇ ਰੇ ਮਨ ਓਟ ਲੇਹੋ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਸੈ ਪਾਵੇਂ ਪਦ ਨਿਰਬੰਨਾ। ਅੱਗੇ ਕਹਿੰਦੇ ਉਹਦਾ ਬਿਰਧ ਸੁਣੋ, ਬੜ ਭਾਗੀ ਤੈ ਜਨ ਕੋ ਜਾਨੋ ਜੋ ਹਰ ਕੈ ਗੁਣ ਗਾਵੇ, ਜਨਮ ਜਨਮ ਕੈ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੇ। ਉਹਦਾ ਵੇਖਿਓ ਬਿਰਧ, ਮਹਾਰਾਜ ਕਹਿ ਰਹੇ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਕਹਿੰਦੇ ਉਹਦਾ ਬਿਰਧ ਅਜਾਮਲ ਪਾਪੀ ਏ, ਰੋਮ ਰੋਮ ਪਾਪਾਂ ਦੇ ਨਾਲ ਭਰਿਆ ਪਿਆ, ਪਰ ਕਹਿੰਦੇ ਅਜਾਮਲ ਅਖੀਰਲੇ ਵੇਲੇ ਬਸ ਨਾਰਾਇਣ ਨਾਰਾਇਣ ਜਪਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਅਜਾਮਲ ਸਾਰੀ ਜ਼ਿੰਦਗੀ ਚੰਗਾ ਕੰਮ ਨਹੀਂ ਕੀਤਾ, ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ ਨੇ, ਬਸ ਅਖੀਰਲੇ ਵੇਲੇ ਨਾਰਾਇਣ ਨਾਰਾਇਣ ਇਹਨੇ ਜਪਣਾ ਸ਼ੁਰੂ ਕੀਤਾ ਤੇ ਹੋਇਆ ਕੀ? ਕਹਿੰਦੇ ਜਿਹੜੀ ਆਤਮਕ ਅਵਸਥਾ ਦੀ ਪ੍ਰਾਪਤੀ ਲਈ ਜੋਗੀ ਕਈ ਕਈ ਸਾਲ ਜੰਗਲਾਂ ਵਿੱਚ ਭਟਕਦੇ ਨੇ, ਜਿਸ ਮੁਕਤੀ ਦੇ ਲਈ ਜੋਗੀ ਕਿੰਨਾ ਕਿੰਨਾ ਜਪ ਤਪ ਕਰਦੇ ਨੇ, ਕਹਿੰਦੇ ਬਸ ਅਖੀਰਲੇ ਵੇਲੇ ਇਹਨੇ ਨਾਰਾਇਣ ਨਾਰਾਇਣ ਜਪਿਆ ਤੇ ਪਰਮੇਸ਼ਰ ਨੇ ਆਪਣੇ ਬਿਰਧ ਦੀ ਲਾਜ ਰੱਖੀ। ਇਹਦਾ ਕੋਈ ਗੁਣ ਔਗਣ ਨਹੀਂ ਵਿਚਾਰਿਆ, ਅਖੀਰਲੇ ਵੇਲੇ ਨਾਰਾਇਣ ਨਾਰਾਇਣ ਜਪਣ ਦਾ ਸਦਕਾ ਹੋਇਆ ਕਿ ਇਹ ਦਰਗਾਹ ਦੇ ਵਿੱਚ ਬਾਵਾ ਮਾਰਦਾ ਹੀ ਗਿਆ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਆਹ ਬਿਰਧ ਹੈ ਸਤਿਗੁਰੂ ਦਾ, ਆਹ ਬਿਰਧ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਪ ਹੀ ਕਰੀ ਜਾਣੇ ਨੇ, ਗਲਤ ਕੰਮ ਹੀ ਕਰੀ ਜਾਣੇ ਨੇ, ਅਖੀਰਲੇ ਵੇਲੇ ਬਸ ਵਾਹਿਗੁਰੂ ਵਾਹਿਗੁਰੂ ਕਰ ਲਾਂਗੇ ਛੁਟਕਾਰਾ, ਇਹ ਨਹੀਂ। ਗੱਲ ਨੂੰ ਸਮਝਣ ਦਾ ਯਤਨ ਕਰੋ। ਕਹਿੰਦੇ ਆ ਨਾ ਜਦੋਂ ਜਾਗੋ ਉਦੋਂ ਹੀ ਸਵੇਰਾ। ਬਸ ਆਹ ਜਿਹੜਾ ਸਮਾਂ ਹੈ ਨਾ, ਬਸ ਇਹ ਸਮੇਂ ਨੂੰ ਹੁਣ ਪਕੜ ਲਓ ਹੱਥ ਦੇ ਵਿੱਚ ਪੱਕੇ ਤੌਰ ਤੇ ਕਿ ਬਸ ਮੈਂ ਨੇਕ ਇਨਸਾਨ ਬਣਨਾ ਹੈ, ਮੈਂ ਜੀਵਨ ਦੇ ਵਿੱਚ ਚੰਗੇ ਕੰਮ ਕਰਨੇ ਨੇ, ਮੈਂ ਅੰਮ੍ਰਿਤ ਵੇਲਾ ਸੰਭਾਲਣਾ ਹੈ, ਮੈਂ ਬਾਣੀ ਨਾਲ ਜੁੜਨਾ ਹੈ, ਮੈਂ ਕਿਸੇ ਦਾ ਹੱਕ ਨਹੀਂ ਮਾਰਨਾ, ਮੈਂ ਕਿਸੇ ਦੇ ਉੱਤੇ ਅਤਿਆਚਾਰ ਨਹੀਂ ਕਰਨਾ, ਨਜਾਇਜ਼ ਨਹੀਂ ਕਿਸੇ ਨਾਲ ਕਰਨੀ। ਬਸ ਆਹ ਚੀਜ਼ਾਂ ਹੁਣ ਤੋਂ ਹੀ ਪੱਕੀਆਂ ਪੱਲੇ ਨਾਲ ਬੰਨ ਲਓ। ਤੇ ਮਹਾਰਾਜ ਕਹਿੰਦੇ ਜਾਂ ਗਤ ਕੋ ਜੋਗੀਸਰ ਬੰਛਤ ਸੋ ਗਤ ਛਿਣ ਮੈਂ ਪਾਈ। ਉਹਨੂੰ ਜੇ ਇੱਕ ਛਿਣ ਵਿੱਚ ਆਹ ਪਦਵੀ ਮਿਲ ਸਕਦੀ ਤੇ ਤੈਨੂੰ ਵੀ ਮਿਲ ਸਕਦੀ। ਆਖੋ ਵਾਹਿਗੁਰੂ ਜੀ, ਹੁਣ ਤੋਂ ਹੀ ਨੇਕ ਇਨਸਾਨ ਬਣ ਜਾ, ਹੁਣ ਤੋਂ ਹੀ ਨੇਕ ਇਨਸਾਨ ਬਣ ਜਾ, ਚੰਗੇ ਕਰਮ ਕਰ, ਚੰਗੇ ਕਰਮ। ਤੇ ਅੱਗੇ ਵੇਖੋ ਉਹਦਾ ਬਿਰਧ ਦੱਸ ਰਹੇ ਮਹਾਰਾਜ ਕੀ ਕਹਿੰਦੇ। ਕਹਿੰਦੇ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗੱਜ ਕੀਨਾ। ਪਟਨਾ ਸਾਹਿਬ ਦੇ ਕੋਲ ਉਹ ਸਥਾਨ ਬਣਿਆ ਜਿੱਥੇ ਹਾਥੀ ਨੂੰ ਤੰਦੂਏ ਦੇ ਕੋਲੋਂ ਪਰਮੇਸ਼ਰ ਨੇ ਆਜ਼ਾਦ ਕਰਾਇਆ। ਕਹਿੰਦੇ ਉਹ ਜਿਹੜਾ ਹਾਥੀ ਹੈ ਉਹਦੇ ਕੋਲ ਕੋਈ ਗੁਣ ਥੋੜੀ ਹੈ, ਉਹਦੇ ਕੋਲ ਕੋਈ ਵਿਦਿਆ ਪੜ੍ਹਾਈ ਥੋੜੀ, ਕੋਈ ਧਾਰਮਿਕ ਵਿਦਿਆ ਥੋੜੀ ਪੜਿਆ ਹੋਇਆ। ਕਹਿੰਦੇ ਉਹਦੇ ਕੋਲ ਕੋਈ ਧਰਮ ਕਰਮ ਨਹੀਂ, ਕੋਈ ਵਿਦਿਆ ਨਹੀਂ, ਕੋਈ ਗੁਣ ਨਹੀਂ। ਪਰ ਕਿੱਡੀ ਹੈਰਾਨਗੀ ਦੀ ਗੱਲ, ਪਰਮੇਸ਼ਰ ਨੇ ਉੱਥੇ ਵੀ ਆਪਣਾ ਬਿਰਧ ਰੱਖਿਆ। ਹਾਥੀ ਗਿਆ ਜਦੋਂ ਪਾਣੀ ਪੀਣ, ਤੰਦੂਏ ਨੇ ਫੜ ਲਿਆ ਉਹਨੂੰ ਪੈਰਾਂ ਤੋਂ, ਜਕੜ ਲਿਆ। ਤੇ ਜਦੋਂ ਜਕੜਿਆ ਨਾ, ਉਹਨੇ ਹੁਣ ਪਾਣੀ ਦੇ ਵਿੱਚ ਖਿੱਚਣਾ ਸ਼ੁਰੂ ਕਰਤਾ ਹਾਥੀ ਨੂੰ। ਹਾਥੀ ਨੇ ਵੇਖਿਆ ਹੁਣ ਕੁਝ ਵੀ ਹੋ ਨਹੀਂ ਸਕਦਾ, ਥੋੜੇ ਜੇ ਸਮੇਂ ਬਾਅਦ ਮੈਂ ਮਰ ਜਾਣਾ ਪਾਣੀ 'ਚ ਡੁੱਬ ਕੇ, ਕਰਾਂ ਕੀ। ਹਾਥੀ ਨੇ ਉਸ ਵੇਲੇ ਤੱਕਿਆ, ਇੱਕ ਕਮਲ ਦਾ ਫੁੱਲ ਤਰਦਾ ਆ ਰਿਹਾ ਪਾਣੀ ਦੇ ਉੱਤੇ। ਉਹ ਕਮਲ ਦੇ ਫੁੱਲ ਨੂੰ ਲਿਆ, ਆਪਣੀ ਸੁੰਡ ਦੇ ਵਿੱਚ ਅਸਮਾਨ ਵੱਲ ਮੁਖ ਕਰਕੇ ਸੁੰਡ ਚੱਕ ਕੇ ਪਰਮੇਸ਼ਰ ਅੱਗੇ ਅਰਦਾਸ ਕੀਤੀ, हे ਪਰਮੇਸ਼ਰ, हे ਨਿਰੰਕਾਰ, ਇਸ ਵੇਲੇ ਤੂੰ ਹੀ ਹੈ ਜਿਹੜਾ ਆ ਕੇ ਮੇਰੀ ਜਾਨ ਬਚਾ ਸਕਦਾ, ਨਹੀਂ ਤੇ ਮੈਂ ਮਰ ਜਾਣਾ, ਕਿਰਪਾ ਕਰ। ਵੇਖੋ ਪਰਮੇਸ਼ਰ ਦਾ ਬਿਰਧ। ਕਹਿੰਦੇ ਹਾਥੀ ਦੇ ਕੋਲ ਕੋਈ ਨਾ ਧਰਮ ਦੀ ਵਿਦਿਆ, ਨਾ ਕੋਈ ਗੁਣ ਹੈ, ਨਾ ਕੋਈ ਉਹ ਪੜ੍ਹਿਆ ਲਿਖਿਆ, ਨਾ ਕੋਈ ਪੁੰਨ ਦਾਨ ਕਰਦਾ ਹੈ। ਪਰ ਜਦੋਂ ਉਹਨੇ ਨਿਮਾਣੇਪਨ ਦੇ ਵਿੱਚ ਅਰਦਾਸ ਕੀਤੀ ਨਾ, ਤੇ ਪਰਮੇਸ਼ਰ ਦਾ ਬਿਰਧ ਵਰਤਿਆ ਕੀ, ਪਰਮੇਸ਼ਰ ਵੱਲੋਂ ਭੇਜਿਆ ਇੱਕ ਸੁਦਰਸ਼ਨ ਚੱਕਰ ਆਇਆ, ਉਹਦੇ ਨਾਲ ਉਹ ਤੰਦੂਏ ਦੀਆਂ ਤੰਦਾਂ ਕੱਟੀਆਂ ਗਈਆਂ ਤੇ ਹਾਥੀ ਉਹ ਤੰਦੂਏ ਦੇ ਜਕੜ ਦੇ ਵਿੱਚੋਂ ਆਜ਼ਾਦ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਹਾਥੀ ਨੇ ਕਿਹੜਾ ਕੋਈ ਚੰਗਾ ਕਰਮ ਕੀਤਾ ਸੀ, ਹਾਥੀ ਨੇ ਕੋਈ ਧਰਮ ਦੀ ਵਿਦਿਆ ਥੋੜੀ ਪੜ੍ਹੀ ਸੀ, ਹਾਥੀ ਨੇ ਕੋਈ ਧਾਰਮਿਕ ਪੁਸਤਕਾਂ ਥੋੜੀ ਪੜ੍ਹੀਆਂ ਸੀ। ਬਸ
ਇਹ ਹੋਇਆ ਕਿਉਂ? ਉਹ ਤੰਦੂਏ ਦੇ ਤੰਦਾਂ ਦੇ ਵਿੱਚੋਂ ਆਜ਼ਾਦ ਹਾਥੀ ਹੋਇਆ ਕਿਵੇਂ? ਪਰਮੇਸ਼ਰ ਤੂੰ ਆਪਣੇ ਬਿਰਧ ਦੀ ਲਾਜ ਰੱਖੀ ਹੈ। ਤੇਰਾ ਬਿਰਧ ਬੜਾ ਵੱਡਾ ਹੈ, ਤੇਰਾ ਜਿਹੜਾ ਸੁਭਾਅ ਹੈ ਨਾ ਉਹ ਬੜਾ ਹੀ ਚੰਗਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਦਾ ਯਕੀਨਾ, ਨਾਨਕ ਬਿਰਧ ਰਾਮ ਕਾ ਦੇਖੋ, ਅਬੈ ਦਾਨ ਤੈ ਦੀਨਾ। ਕਹਿੰਦੇ ਉਹਦਾ ਬਿਰਧ ਵੱਡਾ ਹੈ। ਅੱਜ ਸਾਰੀ ਸੰਗਤ ਅਰਦਾਸ ਕਰੋ, ਦਾਤਾ ਜੀ ਆਪਣੇ ਬਿਰਧ ਵਾਲੇ ਸੁਭਾਅ ਨੂੰ ਚੇਤੇ ਕਰਦੇ ਹੋਏ ਮੈਨੂੰ ਆਪਣਾ ਬਣਾ ਲਓ। ਮੇਰੇ ਗੁਣ ਔਗਣ ਨਾ ਤੱਕੋ, ਜੇ ਮੇਰੇ ਗੁਣਾਂ ਦਾ ਲੇਖਾ ਕਰੋਗੇ ਮੈਨੂੰ ਪਤਾ ਫਿਰ ਮੇਰੇ ਔਗਣਾਂ ਦਾ ਵੀ ਲੇਖਾ ਹੋਏਗਾ। ਨਾ ਗੁਣ ਵੇਖੋ ਨਾ ਔਗਣ ਵੇਖੋ, ਮੈਂ ਕੀਰਤਨ ਕਰਦਾ ਨਾ ਇਹ ਮੇਰਾ ਗੁਣ ਵੇਖੋ, ਤੇ ਜਿਹੜੇ ਮੈਂ ਮਾੜੇ ਕਰਮ ਕਰਦਾ ਨਾ ਉਹ ਵੇਖੋ। ਮੈਂ ਇੰਨੀ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ ਨਾ ਮੇਰਾ ਗੁਣ ਵੇਖੋ, ਤੇ ਨਾ ਹੀ ਮੇਰੇ ਕੋਈ ਔਗਣ ਵੇਖੋ। ਮੈਂ ਫਲਾਣਿਆਂ ਦੇ ਵੱਲ ਮਾੜੀ ਨਿਗਾਹ ਰੱਖਦਾ, ਆਪਣੇ ਉੱਤੇ ਢਾਲੀ ਜਾਇਓ ਗੱਲਾਂ। ਮੈਂ ਐਗਜ਼ਾਮਪਲ ਦੇ ਕੇ ਸਮਝਾ ਰਿਹਾ। ਮੈਂ ਦੂਜਿਆਂ ਦੇ ਉੱਤੇ ਮਾੜੀ ਨਿਗਾਹ ਰੱਖਦਾ, ਮੇਰਾ ਇਹ ਔਗਣ ਵੀ ਨਾ ਤੱਕੋ, ਤੇ ਮੈਂ ਦਾਨ ਪੁੰਨ ਬੜੇ ਕਰਦਾ, ਨਾ ਮੇਰਾ ਇਹ ਗੁਣ ਵੇਖੋ। ਕਿਉਂਕਿ ਜੇ ਗੁਣ ਵੇਖੋਗੇ ਫਿਰ ਔਗਣਾਂ ਦੀ ਵੀ ਗਿਣਤੀ ਹੋਏਗੀ। ਕਿਰਪਾ ਦਾ ਖਾਤਾ ਖੋਲੋ, ਔਗਣਾਂ ਤੋਂ ਮੈਂ ਅੱਗੇ ਤੋਂ ਗੁਰੇਜ਼ ਕਰਨਾ, ਤੇ ਬਖਸ਼ਿਸ਼ ਦਾ ਖਾਤਾ ਖੋਲ ਕੇ ਮੇਰੇ ਗੁਣ ਔਗਣ ਨਾ ਤੱਕੋ, ਬਸ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਆਪਣਾ ਬਣਾ ਲਓ। ਜਿਵੇਂ ਮੈਂ ਪਹਿਲੇ ਕਿਹਾ ਨਾ, ਆਪਣਾ ਬੱਚਾ ਹੋਵੇ ਨਾ, ਆਪਣਾ ਬੱਚਾ ਉਹਦਾ ਨੱਕ ਵੀ ਵਗਦਾ ਨਾ, ਅਸੀਂ ਝੱਟ ਸਾਫ਼ ਕਰ ਦਿੰਨੇ ਆ। ਦੂਜੇ ਬੱਚੇ ਦਾ ਨੱਕ ਵਗੇ ਅਸੀਂ ਮੂੰਹ ਬਣਾਉਣਾ ਸ਼ੁਰੂ ਕਰ ਦਿੰਨੇ ਆ। ਆਪਣਾ ਬੱਚਾ ਰੌਲਾ ਪਾਵੇ ਉਹਦਾ ਰੌਲਾ ਵੀ ਚੰਗਾ ਲੱਗਦਾ, ਦੂਜਾ ਬੱਚਾ ਚੀਕਾਂ ਮਾਰੇ ਅਸੀਂ ਕਹਿੰਦੇ ਇਹਨੂੰ ਅਕਲ ਹੀ ਨਹੀਂ। ਆਪਣੇ ਦੇ ਫਿਰ ਗੁਣ ਔਗਣ ਨਹੀਂ ਨਾ ਵੇਖੇ ਜਾਂਦੇ। ਸੱਚੀ ਗੱਲ ਹੈ ਨਾ, ਆਪਣਾ ਮੇਰਾ ਆਪਣਾ, ਆਪਣੇ ਦੇ ਬੰਦਾ ਗੁਣ ਔਗਣ ਨਹੀਂ ਵੇਖਦਾ। ਬਸ ਆਖੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਹਿਬ ਨੂੰ ਕਹੋ, ਬਾਬਾ ਜੀ ਸਾਡੇ ਗੁਣ ਔਗਣ ਨਾ ਤੱਕੋ, ਬਸ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਨਾ, ਸਾਨੂੰ ਆਪਣੀ ਪਿਆਰੀ ਨਜ਼ਰ ਦੇ ਵਿੱਚ ਰੱਖੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੁਹਾਡਾ ਬੜਾ ਪਿਆਰਾ ਸੁਭਾਅ ਹੈ। ਕੀ ਸੁਭਾਅ ਹੈ? ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸ਼ਬਦ 546 547 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਦੇ ਉੱਤੇ ਦਰਜ। ਆਓ ਇਹ ਬੜੇ ਪਿਆਰ ਨਾਲ ਸਿੱਧੀ ਜੀ ਲੈਅ ਵਿੱਚ ਪੜ੍ਹੀਏ, ਤੇ ਜਿੰਨੇ ਕੁ ਮਿੰਟ ਰਹਿ ਗਏ ਪੂਰਾ ਪੂਰਾ ਲਾਹਾ ਲੈਣਾ, ਇਹ ਮੇਰੀ ਬੇਨਤੀ। ਔਰ ਬਾਬਾ ਦੀਪ ਸਿੰਘ ਤੁਹਾਡੇ ਵੱਲ ਵੇਖ ਰਹੇ ਜੇ, ਮੇਰੀਆਂ ਅੱਖਾਂ ਤੋਂ ਓਲੇ ਹੋ ਕੇ ਕਈ ਹੋ ਸਕਦਾ ਹੈ ਗੱਲਾਂ ਬਾਤਾਂ ਵੀ ਕਰਦੇ ਹੋਣ, ਮੇਰੀਆਂ ਅੱਖਾਂ ਤੋਂ ਓਲੇ ਹੋ ਕੇ ਕਈ ਮੈਂ ਵੇਖਦਾ, ਮੈਨੂੰ ਪਤਾ ਲੱਗਦਾ ਅੱਖਾਂ ਇੱਧਰ ਹੋਈਆਂ ਨੇ, ਚੱਲ ਮੋਬਾਈਲ ਤੇ ਮੈਸੇਜ ਕਰ ਦਿੰਨੇ ਆ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਦਾਂ ਨਹੀਂ, ਅੱਖਾਂ ਉਹ ਇੱਧਰ ਉੱਧਰ ਮੇਰੀਆਂ ਹੋ ਰਹੀਆਂ, ਪਰ ਉਹ ਤੇ ਵੇਖ ਰਿਹਾ। ਇਹ ਕੀਰਤਨ ਸੁਣ ਰਿਹਾ ਕਿ ਬਸ ਗੱਲਾਂ ਬਾਤਾਂ ਹੀ ਕਰੀ ਜਾ ਰਿਹਾ, WhatsApp ਹੀ ਚਲਾਈ ਜਾ ਰਿਹਾ, ਸਨੈਪਚੈਟ ਹੀ ਚਲਾਈ ਜਾ ਰਿਹਾ। ਹਾਂਜੀ ਉਹ ਤੇ ਵੇਖ ਰਿਹਾ। ਬਸ ਜਿੰਨੇ ਕੁ ਮਿੰਟ ਨੇ ਨਾ ਲਾਹਾ ਇਹੋ ਜਿਹੇ ਢੰਗ ਨਾਲ ਲਿਆ ਕਰੋ, ਬਸ ਪਿਤਾ ਜੀ ਤੂੰ ਤੇ ਮੈਂ, ਦੂਜਾ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੇ ਕੋਲੋਂ ਲੁਕਾ ਲੋਗੇ, ਪਰ ਬਾਪੂ ਕੋਲੋਂ ਸਭ ਕੁਝ ਜ਼ਾਹਰ ਹੀ ਹੈ, ਕੁਝ ਵੀ ਲੁਕਿਆ ਹੋਇਆ ਨਹੀਂ। ਆਓ ਬੜੇ ਪਿਆਰ ਨਾਲ, ਕੋਈ ਰਸਨਾ ਮੰਜੀ ਨਾ ਰਹੇ ਅੰਦਰੋਂ। ਇਹ ਬਾਪੂ ਜੀ ਦਾ ਪਿਆਰਾ ਸੁਭਾਅ ਹੈ, ਪਤਤਾਂ ਨੂੰ ਉਦਾਹਰਣ ਵਾਲਾ। ਕਿਵੇਂ ਕਹਿ ਰਹੇ ਸਤਿਗੁਰੂ, ਪੜਿਓ। ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਪਤਿ ਉਧਾਰਣ ਪਤਿ ਉਧਾਰਣ ਹਰ ਬਿਰਦ ਤੁਮਾਰਾ ਰਾਮ, ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਪਤਿ ਉਧਾਰਣ
बिन को नाही प्रभ राखण हारा राम। तुझ बिन को नाही धन गुरु रामदास राखण हारा राम। धन गुरु रामदास जी गुरु रामदास जी प्यार नाल आखो धन बाबा फिर आखो धन बाबा। पतती उदाहरण शरण स्वामी कृपा नित दयाला। पढ़ो। पतती उदाहरण शरण स्वामी कृपा नित दयाला। अंधकूप ते उधर करते सगल कट प्रतिपाला। सगल कट प्रतिपाला। तुझ बिन को नाही प्रभ राखण हारा राम। तुझ बिन को नाही गुरु रामदास प्रभ राखण हारा धन गुरु रामदास जी। गुरु रामदास जी धन गुरु रामदास जी। गुरु रामदास जी तुझ बिन को नाही प्रभ राखण हारा राम। तुझ बिन को नाही प्रभ राखण हारा धन गुरु रामदास जी गुरु रामदास धन बाबा। शरण तेरी अट महाबेड़ी एक नाम दे आधारा। ਕੱਟ ਦੇ ਮੇਰੀਆਂ ਬੇੜੀਆਂ ਕੱਟ ਦੇ ਬੇੜੀਆਂ ਕਹੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ। शरण तेरी अट महाबेड़ी एक नाम दे आधारा। बिनवंत नानक कर दे राखो गोबिंद दीन दयारा। गोबिंद दीन दयारा। तुझ बिन को नहीं प्रभ राखण हारा राम। तुझ बिन को नाही प्रभ राखण हारा पतती उदाहरण हर बिरद तुम्हारा राम। तुझ बिन को नहीं प्रभ राखण हारा राम। तुझ बिन को नाही प्रभ राखण हारा ਗੱਜ ਕੇ तुझ बिन को नहीं प्रभ राखण हारा राम। तुझ बिन को नाही प्रभ राखण हारा स्वान पूछ ज्यों पयो ना सुधो। ਕੁੱਤੇ ਦੀ ਪੂਛ ਜਿਵੇਂ ਸਿੱਧੀ ਨਹੀਂ ਨਾ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ। स्वान पूछ ज्यों पयो ना सुधो
बहुत जतन मैं कीनो। मैं बड़े जतन कीते कि हे परमेश्वर साईं हर वेले तेरी मैं याद च रवां। मैं संगत विच बैठा हुन्ना ना, कई बारी बड़े वादे कर लेना कल तो अमृत वेले उठना है, पर बाहर जाना फिर पहले वाली दुनिया च आ जाना, भुल जाते मैनू तेरे हजूरी विच कीते हुए कौल। सच्ची गल है, बड़ी तरह के वादे करांगे संगत विच बह के, महाराज अज तो मैं धोखे नहीं करने, पर जिवें कुत्ते दी पूछ नहीं ना सीधी हुंदी, बाहर जाके असीं फिर वही काम करन लग पैने। मैं नहीं कह रहा, गुरु तेग बहादुर बापू जी कह रहे। स्वान पूछ ज्यों पयो ना सुतो, बहुत जतन में कीन्यो। नानक लाज बिरद की रखो रखो। तुसी लाज रखो अपने बिरद दी। नानक लाज बिरद की रखो, नाम तोहारो लीनियो। महाराज मैं बड़े वादे करना पर मुकर जाना, पर तुसी अपने नाम दी लाज रखो, क्योंकि हर वेले मैं कोई कहना धन गुरु रामदास जी, धन गुरु रामदास, धन बाबा दीप सिंह मेरे गुण उगण ना तको, बस अपने नाम दी लाज रख के मैनू बख्श लो, अपने नाम दी लाज रख के। किवें कह रहे, आओ समाप्ति करिए प्यार नाल, एक बारी पढ़ ला। स्वान पूछ ज्यों पयो न सुधो, बहुत जतन मैं कीनियो। नानक लाज बिरद की राखो, नाम तुम्हारो लीनियो। तुझ बिन को नाही प्रभु राखण हारा राम। तुझ बिन को नाही प्रभु राखण हारा राम। पति उदाहरण
ਸਾਇਆ ਨੱਠੇ ਸੋ ਸੰਤਾ कोट पराग हमारे खंडो कोट पराग हमारे खंडो समझाओ हम अज्ञान अलप मत त्रोरी तुम आपन बिरद राख ले हो हम सील धर्म जब भगत पतते उदाहरण हर बिरद तुम्हारा राम तुझ बिन को नहीं प्रभु राखण हारा राम बोलो जी तुझ बिन को मैं बड़ी कोशिश कर रहा सां जदों वाहिगुरू वाहिगुरू दा जाप चल रहा कि पंक्ति पढ़ के समाप्ति वाल आवां फिर कदी ये प्रमाण लाउण लग पैंदे कदी पिछों लाउण लग पैंदे उरासी हो जा बजा सी ते गुरु रामदास बापू जी बाबा दीप सिंह जी जिवें आप ही वरत रहे होण आखो धन गुरु रामदास जी धन गुरु रामदास प्यार नाल आखो धन बाबा दीप सिंह ते हुण भी ये माता जी मैनूं कह रहे जे समाप्ति ना करो 5-7 मिनट ला लो छोटा शब्द ला लो ਜਾਂ कोई धारना पढ़ते हो ते पर मैं समय तो गां कदी जांदा नहीं साडी कदे न छड्डियो तेरे बिन रुल जांगे साडी कदे न छड्डियो तेरे बिन रुल जांगे बोलो साडी कदे न छड्डियो तेरे बिन रुल जांगे करो कृपा साडी कदे न छड्डियो तेरे बिन रुल जांगे बाबा दीप सिंह मेरे पिता बाबा दीप सिंह मेरे पिता तेरे बिन रुल जांगे साडी कदे न छड्डियो तेरे बिन रुल जांगे बाबा जी तुसी बोल छड्डियो कदे न छड्डियो तेरे बिन रुल जांगे
ਚਾਚੇ ਤਾਏ ਹੋਣ ਚੰਗੀ ਗੱਲ, ਪਰ ਜੋ ਪਿਆਰ ਪਿਤਾ ਦਿੰਦਾ ਚਾਚੇ ਤਾਏ ਨਹੀਂ ਦੇ ਸਕਦੇ। ਜੋ ਵੀ ਗੱਲ ਕਹਿਣੀ ਨਾ ਬੱਚਿਆਂ ਨੇ ਬਾਪ ਨੂੰ ਕਹਿਣੀ ਹੁੰਦੀ। ਬਾਪ ਭਾਵੇਂ ਗਰੀਬ ਵੀ ਕਿਉਂ ਨਾ ਹੋਵੇ, ਬੱਚੇ ਲਈ ਰਾਜਾ ਹੀ ਹੁੰਦਾ ਹੈ। ਪਿਤਾ ਜੀ ਆਹ ਚੀਜ਼ ਲੈ ਕੇ ਦਿਓ, ਮੈਨੂੰ ਆਹ ਚਾਹੀਦਾ, ਮੈਨੂੰ ਕਦੀ ਆਹ ਚੀਜ਼ ਚਾਹੀਦੀ ਹੈ। ਪਿਤਾ ਤੋਂ ਬਗੈਰ ਬੱਚਿਆਂ ਦੀ ਕੋਈ ਸਾਰ ਨਹੀਂ ਲੈਂਦਾ। ਇਸੇ ਤਰ੍ਹਾਂ ਮੈਂ ਤੇਰਾ ਬੱਚਾ ਵਾਂ, ਆਖੋ ਧੰਨ ਬਾਬਾ ਤੂੰ ਵੀ ਮੇਰੇ ਤੇ ਆਪਣੀ ਕਿਰਪਾ ਬਣਾ ਕੇ ਰੱਖ ਦਾਤਿਆ। ਪਿਤਾ ਬਾਝ ਬੱਚਿਆਂ ਨੂੰ ਹੋਰ ਕਿਹੜਾ ਪੁੱਛਦਾ, ਤੇਰੇ ਬਿਨਾਂ ਲੈਂਦਾ ਨਾ ਮੈਂ ਸੌ ਕਦੇ ਸੁੱਖ ਦਾ। ਮੈਨੂੰ ਚਰਨਾਂ 'ਚ ਦੇ ਦੇ ਥਾਂ, ਤੇਰੇ ਬਿਨ ਰੁਲ ਜਾਵਾਂਗੇ। ਮੈਨੂੰ ਚਰਨਾਂ 'ਚ ਦੇ ਦੇ ਥਾਂ, ਤੇਰੇ ਬਿਨ ਰੁਲ ਜਾਵਾਂਗੇ। ਬਾਬਾ ਦੀਪ ਸਿੰਘ ਮੇਰੇ ਪਿਤਾ, ਬਾਬਾ ਦੀਪ ਸਿੰਘ ਮੇਰੇ ਪਿਤਾ, ਤੇਰੇ ਬਿਨ ਰੁਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁਲ ਜਾਵਾਂਗੇ। ਮਾਂ ਨਾ ਛੱਡੀ ਲੱਭਿਆ, ਕਦੇ ਨਾ ਛੱਡਿਓ ਤੇਰੇ ਬਿਨ ਰੁਲ ਜਾਵਾਂਗੇ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਸਮਾਪਤੀ ਕਰ ਰਹੇ ਹਾਂ ਸਿਰਫ ਅੱਧੇ ਮਿੰਟ ਲਈ, ਕਿਉਂਕਿ ਤੁਸੀਂ ਉਹ ਮੈਨੂੰ ਕਿਹਾ ਪੜਨ ਬਾਰੇ, ਤੇ ਸਿਰਫ ਅੱਧੇ ਮਿੰਟ ਲਈ ਚੌਂਕੜੇ ਮਾਰ ਲਓ। ਤੇ ਜਿਹੜੀ ਵੀ ਅੰਦਰ ਪੁਕਾਰ ਹੈ ਨਾ, ਜਿਹੜੀ ਵੀ ਪ੍ਰੋਬਲਮ ਹੈ, ਆ ਬੈਠੇ ਜੇ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਨਾਲ ਬੈਠੇ ਨੇ ਬਾਬਾ ਦੀਪ ਸਿੰਘ। ਜਿਹੜੀ ਵੀ ਪ੍ਰੋਬਲਮ ਹੈ ਹੁਣ ਰੱਖਦੇ ਹੋਗੇ, ਮੈਂ ਸੱਚ ਕਹਿ ਰਿਹਾ, ਤੁਸੀਂ ਆਪਣੀ ਪ੍ਰੋਬਲਮ ਰੱਖੋ। ਬਾਬੇ ਦੀਪ ਸਿੰਘ ਨੇ ਸਾਰੀਆਂ ਪ੍ਰੋਬਲਮਾਂ ਤੁਹਾਡੀਆਂ ਹੱਲ ਕਰ ਦੇਣੀਆਂ ਨੇ। ਸਤਿ ਸ੍ਰੀ ਅਕਾਲ। ਇਹ ਵੀ ਵੈਸੇ ਮੇਰੇ ਕੋਲੋਂ ਗਲਤੀ ਹੋ ਗਈ, ਮੈਂ कहता ਸਭ ਪ੍ਰੋਬਲਮਾਂ ਹੱਲ ਕਰ ਦੇਣੀਆਂ ਨੇ। ਨਹੀਂ, ਤੁਸੀਂ ਰੱਖੋ, ਉਹਨੇ ਕਰ ਦਿੱਤੀਆਂ ਨੇ। ਸੋ ਨਿਹਾਲ ਸਤਿ ਸ੍ਰੀ ਅਕਾਲ। ਉਹਨੇ ਮੁਸ਼ਕਲਾਂ ਹੱਲ ਕਰ ਦਿੱਤੀਆਂ ਨੇ, ਬਸ ਆਹੀ ਵਿਸ਼ਵਾਸ ਨਾਲ। ਇੱਕ ਮਿੰਟ ਲਾ ਲਓ ਹਾਜ਼ਰੀ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁਲ ਜਾਵਾਂਗੇ। ਸਾਡੀ ਕਦੇ ਨਾ ਛੱਡਿਓ ਮਾਂ, ਤੇਰੇ ਬਿਨ ਰੁਲ ਜਾਵਾਂਗੇ। ਵਾਹਿਗੁਰੂ 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 ਲਾਓ ਆਪਣੀ ਅਰਜ਼ੀ। ਵਾਹਿਗੁਰੂ 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 ਵਾਹਿਗੁਰੂ। ਅਲਾਪ ਨਾ ਕੋਈ ਚੁੱਕਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਸ ਲਓ। ਵਾਹਿਗੁਰੂ 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 ਵਾਹਿਗੁਰੂ। ਕਰੋ ਬੇਨਤੀਆਂ। ਵਾਹਿਗੁਰੂ 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 ਵਾਹਿਗੁਰੂ। ਮਹਿਸੂਸ ਕਰੋ। ਬਾਬਾ ਦੀਪ ਸਿੰਘ ਦਾ ਹੱਥ ਮੇਰੇ ਸਿਰ ਤੇ ਆ ਗਿਆ। ਮਹਿਸੂਸ ਕਰੋ। ਉਹ ਹੱਥ ਨੇ ਸਾਰੀਆਂ ਮੇਰੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ ਨੇ।
कदे ना छड्डियो बार तेरे बिन रुल जांगे साडी कदे ना छड्डियो बार तेरे बिन रुल जांगे। सत श्री अकाल कीर्तन सत श्री अकाल ਕੀਰਤਨ ਦੀ ਸਮਾਪਤੀ। ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਸੇਵਾਵਾਂ ਦੇ ਕਾਰਜਾਂ ਬਾਰੇ ਤੁਹਾਨੂੰ ਪਤਾ ਹੀ ਹੈ। ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, ਅਕੈਡਮੀ, ਜਿਹੜੀ ਨਵੀਂ ਜਗ੍ਹਾ ਦੀ ਉਸਾਰੀ ਜੀ ਦੇ ਆ ਪ੍ਰਮਾਨ ਪਾਰਕ, ਬਟਾਲਾ ਰੋਡ ਜਿਹੜੀ ਜਗ੍ਹਾ, ਉੱਥੇ ਹਸਪਤਾਲ, ਸਕੂਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਸਭ ਨੂੰ ਪਤਾ ਹੈ। ਜੋ 2500 ਰੁਪਏ ਇੱਕ ਗੱਜ ਦੀ ਸੇਵਾ ਨਵੀਂ ਜਗ੍ਹਾ ਦੀ, ਇੱਕ 2-2 5-5 ਗੱਜ ਦੀ ਸੇਵਾ ਵੀ ਕਰੋ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਸਭ ਨੰਬਰ ਚੱਲਦੇ ਨੇ। ਇੰਨੀ ਸੇਵਾ ਮਹੀਨੇ ਦੀ ਟਰਸਟ ਨੂੰ ਭੇਜਣੀ। ਇਹ ਪੱਕਾ ਆਪਣੇ ਮਨ 'ਚ ਧਈਆ ਕਰ ਲਓ। ਜੋ ਬਾਹਰ ਜਾਂਦੇ ਉਹਨਾਂ, ਕਿਉਂਕਿ ਜਦੋਂ ਮੈਨੂੰ ਅਰਦਾਸਾਂ ਕਰਨ ਲਈ ਕਹਿੰਦੇ, ਜ਼ਿਆਦਾ ਅਰਦਾਸਾਂ ਇਹੋ ਹੀ ਹੁੰਦੀਆਂ, ਸਾਡਾ ਕੈਨੇਡਾ ਦਾ ਵੀਜ਼ਾ ਲੱਗ ਜੇ, ਇੰਗਲੈਂਡ ਦਾ ਲੱਗ ਜੇ, ਬਹੁਤਿਆਂ ਦਾ ਲੱਗ ਵੀ ਗਿਆ। ਅੱਜ ਮੈਂ ਆਇਆ ਜਦੋਂ, ਤੇ ਇੱਕ ਭੈਣ ਮੇਰੀ ਸ਼ਾਇਦ ਇੱਥੇ ਬੈਠੇ ਹੋਣਗੇ, ਮੈਨੂੰ ਥੋੜਾ ਦਸਵੰਧ ਫੜਾਇਆ, ਕਹਿੰਦੇ ਬੱਚੀ 3 ਮਹੀਨਿਆਂ ਤੋਂ ਚਲੀ ਗਈ ਹੈ ਬਾਹਰ। ਤੇ ਮੈਂ ਕਿਹਾ ਇਹ ਦਸਵੰਧ ਜਿਹੜਾ ਫੜਾਇਆ ਨਾ, ਇਹ ਛੱਡਣਾ ਨਹੀਂ। ਹੁਣ ਬੱਚੇ ਜਿਹੜੇ ਜਾ ਰਹੇ ਨਾ ਕੈਨੇਡਾ, ਅਮਰੀਕਾ, ਉਹ ਸਥਾਨ ਨੂੰ ਨਾ ਭੁੱਲ ਜਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਸ ਬਾਬਾ ਦੀਪ ਸਿੰਘ ਨੇ ਦਾਤਾਂ ਦਿੱਤੀਆਂ ਉਹ ਦਰ ਨਹੀਂ ਛੱਡਣਾ। ਮੇਰੀ ਬੇਨਤੀ, ਦਸਵੰਧ ਰੂਟੀਨ ਮੁਤਾਬਕ ਭੇਜੋ। ਪੱਕਾ ਹੀ ਮਨ 'ਚ ਕਰ ਲਓ ਪ੍ਰੋਮਿਸ। ਵੇਖੋ ਐ ਲੱਗਣੇ ਵੀਜ਼ੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਉਹ ਗੁਰੂ ਕਿਰਪਾ ਕਰੇ। ਇਹ ਪੱਕੇ ਮਹੀਨਿਆਂ ਵਾਰੀ ਤੁਸੀਂ ਡੋਨਰ ਬਣੋ। ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਸਹਿਯੋਗ ਦਿਓਗੇ। ਬਾਕੀ ਕਿਤਾਬਾਂ ਦਾ ਸਟਾਲ ਬਾਹਰ ਲੱਗਿਆ। ਪਹਿਲੀ ਕਿਤਾਬ ਸੀ ਸੱਬੇ ਜੀ ਸੰਭਾਲ, ਦੂਜੀ ਸਾਜਨੋ ਤੂੰ ਮੀਤ ਮੇਰਾ। ਇਹ ਦੋਵੇਂ ਕਿਤਾਬਾਂ ਨੇ, ਬਾਹਰੋਂ ਆਪ ਜੀ ਸਟਾਲ ਤੋਂ ਪ੍ਰਾਪਤ ਕਰ ਸਕਦੇ। ਤੁਹਾਨੂੰ ਮੋਟੀਵੇਟ ਕਰਨ ਵਾਸਤੇ ਇਹਨਾਂ ਦੋਨਾਂ ਕਿਤਾਬਾਂ 'ਚ ਬੜੀ એનર્ਜੀ ਭਰੀ ਹੈ। ਸਤਿਗੁਰਾਂ ਨੇ ਕਿਰਪਾ ਕੀਤੀ। ਡਿੱਗਦੇ ਮਨ, ਡੋਲਦੇ ਮਨ ਕਾਇਮ ਹੋ ਜਾਂਦੇ ਨੇ ਜਦੋਂ ਕਿਤਾਬਾਂ ਪੜ੍ਹਦੇ ਨੇ। ਹਜ਼ਾਰਾਂ ਦੇ ਹਿਸਾਬ ਨਾਲ ਪਹਿਲੀ ਕਿਤਾਬ ਨੂੰ ਸੰਗਤ ਨੇ ਵੰਡਿਆ, ਪੜ੍ਹਿਆ ਤੇ ਅਗਾਂਹ ਪ੍ਰਚਾਰ ਲਈ ਵੰਡਿਆ। 2 ਬੇਨਤੀਆਂ ਮੈਂ ਭੁੱਲ ਗਿਆ। ਪਹਿਲੀ 5, 6, 7 ਅਗਸਤ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ, ਤਿੰਨੇ ਦਿਨ ਅੰਮ੍ਰਿਤ ਵੇਲੇ 4:45 ਤੋਂ 5:30 ਇੱਥੇ ਕੀਰਤਨ ਦੇ ਸਮਾਗਮ ਹੋਣਗੇ। ਅੰਮ੍ਰਿਤ ਵੇਲੇ ਤੇ ਦਿਲਾਂ ਤੇ ਨੋਟ ਕਰ ਲਓ। 5, 6, 7 ਅੰਮ੍ਰਿਤ ਵੇਲੇ ਤਿੰਨੇ ਦਿਨ ਇੱਥੇ ਹਾਜ਼ਰੀਆਂ ਭਰਨੀਆਂ ਸਾਰੀਆਂ ਸੰਗਤਾਂ ਨੇ। ਉਸ ਤੋਂ ਬਾਅਦ 13 ਤਰੀਕ ਨਹੀਂ ਭੁੱਲਣੀ। 13 ਤਰੀਕ ਦੀ ਸਾਡੀ ਰਹਿਣ ਸਬਾਈ ਹੈ ਮਾਤਾ ਕੌਲਾਂ ਜੀ ਦੇ ਗੁਰਦੁਆਰੇ। 10,000 ਸਰੀਰਾਂ ਦਾ ਪ੍ਰਬੰਧ ਕਰਕੇ ਚੱਲ ਰਹੇ ਆ ਲੰਗਰ ਪ੍ਰਸ਼ਾਦ ਦਾ। ਪਰ ਇਸ ਤੋਂ ਵੱਡੀ ਗਿਣਤੀ 'ਚ ਪਹੁੰਚਣਾ, ਸਾਡੇ ਹੱਥ ਖੜੇ ਕਰਵਾ ਦੇਣਾ। ਅਸੀਂ 10,000 ਦਾ ਕਰੀਏ, ਤੁਸੀਂ 15-20,000 ਆਏ ਹੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੇਰਾ ਦਿਲ ਇਹ ਕਰਦਾ। ਤੇ ਜਿੰਨੇ ਕੁ ਤੁਸੀਂ ਆਏ ਹੋ ਨਾ, 10 20 ਨੂੰ ਲੈ ਕੇ ਆਉਣਾ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਗੱਡੀਆਂ ਦਾ ਪ੍ਰਬੰਧ ਕਰ ਲੈਂਦੇ, ਕੋਲੋਂ ਕਿਰਾਏ ਖਰਚ ਲੈਂਦੇ। ਤੁਸੀਂ ਤਾਂ ਸੱਚੇ ਨਾਲ ਜੋੜਨਾ ਭਾਈ। ਗੱਡੀਆਂ ਤੇ ਲੈ ਆਓ, ਬੱਸਾਂ ਤੇ ਲੈ ਆਓ, ਟਰੱਕ ਕਰ ਲਓ। ਜਿੰਨਾ ਤੁਹਾਨੂੰ ਸੈਟਿੰਗ ਪੈਂਦੀ ਹੈ, ਉਦਾਂ ਵੱਧ ਤੋਂ ਵੱਧ ਸੰਗਤ ਨੂੰ ਲੈ ਕੇ ਆਇਓ। ਉਸ ਪ੍ਰੋਗਰਾਮ ਵਿੱਚ ਕਿਸੇ ਵੀ ਪਰਿਵਾਰਕ ਮੈਂਬਰ ਦਾ ਬਹਾਨਾ ਨਹੀਂ ਚੱਲਣਾ। ਕਿਸੇ ਨੂੰ ਕੋਈ ਛੁੱਟੀ ਨਹੀਂ, ਕੋਈ ਬਹਾਨੇਬਾਜ਼ੀ ਨਹੀਂ। ਮੀਂਹ ਆਵੇ, ਹਨੇਰੀ ਆਵੇ, ਸਭ ਨੇ 10 ਨੂੰ ਲੈ ਕੇ ਪਹੁੰਚਣਾ ਹੀ ਪਹੁੰਚਣਾ ਹੈ। ਹੁਣ ਅਸੀਂ ਪਰਿਵਾਰਕ ਮੈਂਬਰ ਜਦੋਂ ਮਿਲਦੇ ਆ ਨਾ, ਭਾਵੇਂ ਮੈਨੂੰ ਕਈ ਪਹਿਲੀ ਵਾਰੀ ਮਿਲਦੇ, ਪਰ ਮੈਨੂੰ ਇਦਾਂ ਲੱਗਦਾ ਜਿਵੇਂ ਅਸੀਂ ਮਿਲੇ ਹੋਏ ਬੜੀ ਦੇਰ ਦੇ। ਪਰਿਵਾਰਕ ਮੈਂਬਰ ਆ ਤਾਂ ਹੀ ਮੈਂ ਗੱਲਾਂ ਖੁੱਲੀਆਂ ਕਰ ਲੈਣਾ। ਜੇ ਦੂਜੀ ਗੱਲ ਲਕਾਉਣ ਵਾਲੀ ਹੋਵੇ, ਕਦੀ ਮੋਬਾਈਲ ਖੋਲ ਕੇ ਮੈਂ ਇਹ ਨਾ ਕਹਾਂ ਜੀ ਮੈਨੂੰ ਇਹ ਸ਼ਬਦ ਨਹੀਂ ਲੱਭ ਰਿਹਾ, ਮੈਨੂੰ ਆ ਨਹੀਂ, ਮੈਨੂੰ ਪਤਾ ਪਰਿਵਾਰ 'ਚ ਬੈਠੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਬਾਬੇ ਦੀਪ ਸਿੰਘ ਦਾ ਪਰਿਵਾਰ, ਉਹਨਾਂ ਦਾ ਘਰ ਹੈ। ਆਪਸੀ ਅਸੀਂ ਭੈਣ ਭਰਾ ਵਾਂ, ਇੱਕ ਦੂਜੇ ਦੇ ਜੋ ਦੁੱਖ ਸੁੱਖ ਦੇ ਭਾਈਵਾਲ ਆ ਸਾਰੇ, ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਤਾਂ ਹੀ ਫਿਰ ਮੈਂ ਖੁੱਲੀਆਂ ਗੱਲਾਂ ਕਰ ਲੈਣਾ। ਮੈਨੂੰ ਪਤਾ ਮੈਂ ਕੀ ਬੋਲਦਾ, ਮਹਾਰਾਜ ਜੀ ਦੀ ਮਿਹਰ ਨਾਲ ਹੋਸ਼ ਵਿੱਚ ਬੋਲਦਾ, ਪਰ ਇੱਕ ਤੁਹਾਡੇ ਪਿਆਰ ਵਾਲੇ ਮਾਣ ਵਿੱਚ ਬੋਲਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਪਿਆਰ ਰਾਮਦਾਸ ਨਾਲ ਆਖੋ ਧੰਨ ਬਾਬਾ। ਇਹ ਮੇਰੀ ਸਨਿਮਰ ਬੇਨਤੀ, 13 ਅਗਸਤ ਨੂੰ ਕਿਸੇ ਨੂੰ ਵੀ ਛੁੱਟੀ ਨਹੀਂ, ਸਭ ਨੇ ਪਹੁੰਚਣਾ। ਮੀਂਹ ਹਨੇਰੀ ਜਿਹੋ ਜਿਹਾ ਮਰਜ਼ੀ ਮੌਸਮ ਬਣ ਜੇ। ਤੇ 5, 6, 7 ਨੂੰ ਵੀ ਜਿਹੜੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਅੰਮ੍ਰਿਤ ਵੇਲਿਆਂ ਦਾ ਰਸ ਲਿਆ ਨਾ, ਉਹਨਾਂ ਨੂੰ ਪਤਾ ਹੈ। ਤੇ ਉਹ ਫਿਰ ਮੌਸਮ ਦੀ ਟੈਨਸ਼ਨ ਨਾ ਰੱਖਿਓ, ਮੀਂਹ ਆ ਗਿਆ ਜੀ ਜਾਂ ਸਿਰ ਸੁਰ ਪੀੜ ਹੋਣ ਲੱਗ ਪਈ, ਜਾਣਾ ਕੀ ਕਰਨੇ, ਨਹੀਂ, ਆਣਾ ਹੀ ਆਣਾ ਗੁਰੂ ਜੀ ਦੀ ਕਿਰਪਾ ਨਾਲ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ
ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।